ਇੱਕ ਚੀਜ਼ ਉੱਦਾਂ ਵੈਸੇ ਅਟਾਰਨੀ ਟਰਕੀ ਨਾ ਜੀ ਹਾਲ ਦੀ ਘੜੀ ਬੜੀ ਚੰਗੀ ਜਿਹੜੀ ਇਹ ਹੈਗੀ ਆ ਖੁਸ਼ਖਬਰੀ ਆਪਾਂ ਕਹਿ ਸਕਦੇ ਹਾਂ ਵੀ H1B ਵਰਕ ਵੀਜ਼ੇ ਦੇ ਲਈ ਹਾਲ ਦੀ ਘੜੀ ਇਹਨਾਂ ਨੇ ਅਗਲੇ ਸਾਲ ਦੇ ਵਿੱਚ ਇੰਟਰਵਿਊਜ਼ ਮੁਲਤਵੀ ਕੀਤੀਆਂ ਹੋਈਆਂ ਵੀ ਅਸੀਂ ਸ਼ਾਇਦ ਕਰਦੀਆਂ ਹੀ ਨਹੀਂ ਐਮਬੈਸੀਜ਼ ਦੇ ਵਿੱਚ। ਜੀ ਆਪਾਂ ਇਹਦੀ ਨਾ ਡਿਸਕਸ਼ਨ ਕੀਤੀ ਸੀ ਪਿਛਲੀ ਐਪੀਸੋਡ ਦੇ ਵਿੱਚ ਹੀ ਹਰਜੋਤ ਜੀ ਨਾਲ। ਸੋ ਉਹਨਾਂ ਨੇ ਕੀ ਕਿਹਾ ਕਿ ਕਈ ਵੀਜ਼ਾਸ ਜਿਹੜੇ ਹੈਗੇ ਆ ਉਹਦੀ ਸ਼ਰਤ ਪਰ ਇਹ ਹੈ ਕਿ ਇੱਕ ਤਾਂ ਆਪਣੀ ਹੋਮ ਕੰਟਰੀ ਤੋਂ ਤੁਸੀਂ ਵੀਜ਼ਾ ਲਵਾਉਣਾ, ਤੇ ਦੂਜੀ ਸ਼ਰਤ ਉਹਦੀ ਇਹ ਹੈ ਕਿ ਤੁਹਾਡਾ ਪਹਿਲਾਂ ਕੋਈ ਨਾ ਕੋਈ ਵੀਜ਼ਾ ਜਿਹੜਾ ਉਹ ਲੱਗਿਆ ਹੋਣਾ ਚਾਹੀਦਾ ਕਿਸੇ ਨਾ ਕਿਸੇ ਕਿਸਮ ਦਾ, ਤੇ ਤੁਹਾਡੇ ਠੀਕ ਹੈ। ਉੱਤੇ ਤੁਹਾਡਾ ਕਦੀ ਵੀ ਕੋਈ ਤੁਹਾਡਾ ਵੀਜ਼ਾ ਰਿਜੈਕਟ ਨਹੀਂ ਹੋਇਆ ਹੋਣਾ ਚਾਹੀਦਾ। ਮਤਲਬ ਜਿਹਦਾ ਕਲੀਨ ਰੈਕਡ ਆ, ਪਹਿਲਾਂ ਮੰਨ ਲਓ ਉਹਦਾ ਭਾਵੇਂ ਟੂਰਿਸਟ ਲੱਗਿਆ ਹੋਵੇ, ਤੇ ਫਿਰ ਫਾਈਨਲੀ ਇਹ ਹੈ ਕਿ ਕੋਈ ਵੀ ਜਿਹੜੀ ਹੋਰ ਕ੍ਰਿਮੀਨਲ ਕਨਵਿਕਸ਼ਨ ਜਾਂ ਇਦਾਂ ਦੀ ਕੋਈ ਵੀ ਤੁਹਾਡੇ ਉੱਤੇ ਇਨਐਡਮਿਸਿਬਿਲਿਟੀ ਨਹੀਂ ਹੋਣੀ ਚਾਹੀਦੀ। ਜੀ ਸੋ ਚਲੋ ਇਹ ਠੀਕ ਆ। ਸੋ ਹੁਣ ਜੇ ਆਪਾਂ ਮੁੱਢ ਤੋਂ ਇਸ ਦੀ ਗੱਲ ਕੀਤੀ ਜਾਵੇ H1B ਵਰਕ ਵੀਜ਼ਾ ਹੈ ਕੀ ਚੀਜ਼? ਜੀ ਸੋ H1B ਵਰਕ ਵੀਜ਼ਾ, ਸੋ ਜਿਹੜਾ US ਹੈਗਾ, US ਦੀ ਇਮੀਗ੍ਰੇਸ਼ਨ ਕਾਫੀ ਰਿਸਟ੍ਰਿਕਟਡ ਹੈਗੀ ਆ ਕੰਪੇਅਰ ਟੂ ਜਿੱਦਾਂ ਕੈਨੇਡਾ ਦੀ ਗੱਲ ਕਰੀਏ, ਆਸਟ੍ਰੇਲੀਆ ਦੀ ਗੱਲ ਕਰੀਏ, ਜਿੱਥੇ ਬੰਦਾ ਇੱਕ ਡਿਪਲੋਮਾ ਲੈ ਕੇ ਵੀ PR ਮੈਂ ਸੁਣਿਆ ਬਣ ਸਕਦਾ। ਸੋ ਜਿਹੜਾ US ਹੈ ਇਹਨਾਂ ਦਾ ਸਟੈਂਡਰਡ ਥੋੜਾ ਜਿਹਾ ਜ਼ਿਆਦਾ ਸਟ੍ਰਿਕਟ ਆ ਬਾਕੀ ਦੇਸ਼ਾਂ ਨਾਲੋਂ। ਇਹਨਾਂ ਨੇ ਕੀ ਰਿਕੁਆਇਰਮੈਂਟ ਕੀਤੀ ਹੈ ਕਿ ਹਰ ਸਾਲ ਇਹਨਾਂ ਦੇ 65,000 ਵੀਜ਼ਾ ਤੇ 20,000 ਜਿਹੜੇ ਸਿਰਫ ਮਾਸਟਰ ਜਾਂ ਹਾਇਰ ਡਿਗਰੀ US ਚ ਕੀਤੀ ਹੈ। ਸੋ ਟੋਟਲ 85,000 ਵੀਜ਼ਾ ਵਰਕ ਵੀਜ਼ਾ ਵੰਡਦੇ ਨੇ ਇਹ। H1B ਵੀਜ਼ਾ ਉਹਨੂੰ ਕਹਿੰਦੇ ਆ, ਤੇ ਇਹਨੂੰ ਕਰਨ ਲਈ ਘੱਟੋ ਘੱਟ ਤੁਹਾਡੇ ਕੋਲ 4 ਸਾਲ ਦੇ ਇਕੁਇਵਲੈਂਟ ਡਿਗਰੀ ਚਾਹੀਦੀ ਹੈ। ਸੋ ਜੇ ਜਿਹਨਾਂ ਕੋਲ ਫੋਰ ਐਗਜ਼ਾਮਪਲ 3 ਸਾਲ ਦੀ ਡਿਗਰੀ ਆ, ਤੇ ਉਹਨਾਂ ਦੀ ਡਿਗਰੀ ਇਹਨੂੰ ਡਿਗਰੀ ਨਹੀਂ ਮੰਨਦੇ ਇਹ, ਕਿਉਂਕਿ US ਦੇ ਵਿੱਚ ਜਿਹੜੀ ਬੈਚਲਰਸ ਡਿਗਰੀ ਆ ਉਹ 4 ਸਾਲ ਦੀ ਹੁੰਦੀ ਹੈ। ਸੋ ਜਿਹੜਾ 3 ਸਾਲ ਵਾਲਾ ਉਹਨੂੰ 3 ਸਾਲ ਦਾ ਹੋਰ ਅੱਗੇ ਫਿਰ ਐਕਸਪੀਰੀਅੰਸ ਲੈ ਕੇ ਆਉਣਾ ਪੈਂਦਾ। ਸੋ 3 ਸਾਲ ਦੇ ਐਕਸਪੀਰੀਅੰਸ ਨੂੰ ਇਹ 1 ਸਾਲ ਦੀ ਡਿਗਰੀ ਦੇ ਬਰਾਬਰ ਮੰਨਦੇ ਆ। ਸੋ ਹੁਣ ਜਿਹਦੀ ਮੰਨ ਲਓ 3 ਸਾਲ ਦੀ ਜੇ ਡਿਗਰੀ ਸੀਗੀ, ਤੇ ਉਹਦਾ ਹੁਣ 1 ਸਾਲ ਦੀ ਐਜੂਕੇਸ਼ਨ ਸ਼ਾਰਟ ਹੈ ਨਾ, 4 ਸਾਲ ਦੀ ਚਾਹੀਦੀ ਆ, ਤੇ ਫਿਰ ਜੇ ਉਹਨੇ 3 ਸਾਲ ਕੰਮ ਕੀਤਾ, ਉਹ ਕੰਬੀਨੇਸ਼ਨ ਆਫ ਐਜੂਕੇਸ਼ਨ ਤੇ ਐਕਸਪੀਰੀਅੰਸ ਦੇ ਥਰੂ ਵੈਲੂਏਸ਼ਨ ਕਰਾ ਕੇ ਆਪਣੀ 4 ਸਾਲ ਦੀ ਜੇ ਡਿਗਰੀ ਬਣਦੀ ਹੋਵੇ US ਦੇ ਇਕੁਇਵਲੈਂਟ, ਉਹ ਜਿਹੜਾ ਹੈਗਾ H1B ਵੀਜ਼ਾ ਫਾਈਲ ਕਰ ਸਕਦਾ ਹੈ। ਤੇ ਸਿਰਫ ਇੱਕ ਜਿਹੜਾ US ਇੰਪਲੋਇਰ ਹੈਗਾ, ਜਿਹਦੇ ਕੋਲ ਟੈਕਸ ID ਨੰਬਰ ਆ, ਆਫਿਸ ਸਪੇਸ ਹੈਗੀ ਹੈ, ਸਿਰਫ ਇੱਕ ਜਿਹੜਾ US ਇੰਪਲੋਇਰ ਆ ਉਹੀ ਵਰਕਰ ਦੇ ਲਈ ਫਾਈਲ ਕਰ ਸਕਦਾ ਹੈ। ਇਹ ਤੁਸੀਂ ਸੈਲਫ ਫਾਈਲ ਨਹੀਂ ਕਰ ਸਕਦੇ। ਜੀ ਤੇ ਇਹ ਕਦੋਂ ਫਾਈਲ ਕੀਤਾ ਜਾਂਦਾ ਹੈ H1B ਵੀਜ਼ਾ? ਜਿੱਦਾਂ ਤੁਸੀਂ ਦੱਸਿਆ ਵੀ 65,000 ਆਈ ਥਿੰਕ ਅਵੇਲੇਬਲ ਆ, ਤੇ ਜਿਹੜਾ ਆਪਾਂ ਲੋਟਰੀ ਦੀ ਗੱਲ ਕਰ ਰਹੇ ਸੀਗੇ ਇਹ ਕੀ ਚੀਜ਼ ਹੁੰਦੀ ਆ? ਜੀ ਸੋ ਲੋਟਰੀ ਪ੍ਰੋਸੈਸ ਜੀ ਹੁਣ ਰੀਸੈਂਟਲੀ 2-3 ਸਾਲਾਂ 'ਚ ਕਾਫੀ ਚੇਂਜਸ ਆਈਆਂ ਇਹਦੇ ਵਿੱਚ। ਸੋ ਬੇਸਿਕਲੀ ਪ੍ਰੋਸੈਸ ਕੀ ਹੁੰਦਾ ਕਿ ਇਮੀਗ੍ਰੇਸ਼ਨ ਦਾ ਜਿਹੜਾ ਫਿਜ਼ੀਕਲ ਈਅਰ ਹੁੰਦਾ ਉਹ ਅਕਤੂਬਰ 1 ਤੋਂ ਸ਼ੁਰੂ ਹੁੰਦਾ। ਇਸ ਜਿਹੜਾ ਹੁਣ ਆਉਣ ਵਾਲਾ ਫਿਜ਼ੀਕਲ ਈਅਰ ਆ 2023 ਦਾ, ਉਹ ਅਕਤੂਬਰ 1 2022 ਦੇ ਵਿੱਚ ਸ਼ੁਰੂ ਹੋਣਾ, ਤੇ ਉਹ ਖਤਮ ਜਾ ਕੇ ਹੋਣਾ ਸਪਟੰਬਰ 30 2023 ਦੇ ਵਿੱਚ। ਸੋ ਅਕਤੂਬਰ ਤੋਂ ਸਪਟੰਬਰ ਤੱਕ ਜਿਹੜਾ ਇਮੀਗ੍ਰੇਸ਼ਨ ਦਾ ਸਾਲ ਮੰਨਿਆ ਜਾਂਦਾ ਉਹਨੂੰ ਫਿਜ਼ੀਕਲ ਈਅਰ ਕਹਿੰਦੇ ਆ। ਸੋ ਹੁਣ ਆਪਾਂ ਜਿੱਦਾਂ ਗੱਲ ਕਰੀਏ ਕਿ ਰੇਡੀਓ ਤੇ ਕਈ ਵਾਰੀ ਕੀਤੀ ਹੈ ਕਿ ਕੋਈ ਵੀ ਜਿਹੜੀ ਐਪਲੀਕੇਸ਼ਨ ਆ ਉਹ ਤੁਸੀਂ 6 ਮਹੀਨੇ ਤੋਂ ਜ਼ਿਆਦਾ ਪਹਿਲਾਂ ਫਾਈਲ ਨਹੀਂ ਕਰ ਸਕਦੇ। ਸੋ ਬੇਸਿਕਲੀ ਜੇ ਅਕਤੂਬਰ ਤੋਂ 6 ਮਹੀਨੇ ਆਪਾਂ ਲਾਈਏ, ਉਹ ਬਣਦੇ ਆ April, ਤੇ ਇਹਨਾਂ ਦੀ ਜਿੱਦਾਂ ਸੀਗੀ April ਦੇ ਵਿੱਚ April 1 ਨੂੰ ਇਹਨਾਂ ਦੀ ਫਾਈਲਿੰਗ ਟ੍ਰੈਡੀਸ਼ਨਲੀ ਹੁੰਦੀ ਸੀ। ਹੁਣ ਪਿਛਲੇ 2 ਸਾਲਾਂ 'ਚ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਕਿਹਾ ਕਿ ਪੇਪਰ ਵਰਕ ਬਹੁਤ ਜ਼ਿਆਦਾ ਹੁੰਦਾ ਸੀਗਾ, ਵਕੀਲਾਂ ਨੂੰ ਵੀ, ਕਲਾਇੰਟਸ ਨੂੰ ਵੀ, ਇਮੀਗ੍ਰੇਸ਼ਨ ਨੂੰ ਵੀ। ਇਹਨਾਂ ਨੇ ਉਹ ਸਾਰਾ ਜਿਹੜਾ ਸਿਸਟਮ ਹੈ ਉਹਨੂੰ ਇਲੈਕਟ੍ਰੋਨਿਕ ਸਿਸਟਮ ਦੇ ਵਿੱਚ ਕਨਵਰਟ ਕਰਤਾ, ਤੇ ਹੁਣ ਜਿਹੜੀ ਲੋਟਰੀ ਆ ਉਹ ਤੁਹਾਡੀ ਕੰਪਿਊਟਰ ਰਾਹੀਂ ਹੁੰਦੀ ਹੈ। ਤੁਹਾਨੂੰ ਪੂਰਾ ਜਿਹੜਾ ਕੇਸ ਫਾਈਲ ਕਰਨ ਦੀ ਲੋੜ ਨਹੀਂ ਪੈਂਦੀ, ਤੇ ਤੁਸੀਂ ਪਹਿਲਾਂ ਜਿਹੜਾ ਆਪਣਾ ਕੇਸ ਫਾਈਲ ਕਰਦੇ ਹੋ ਸਿੰਪਲ, ਉਹਦੀ $10 ਦੀ ਫੀਸ ਹੁੰਦੀ ਹੈ, $250 ਵਕੀਲ ਦੀ ਫੀਸ ਹੁੰਦੀ ਹੈ, $260 ਦੇ ਵਿੱਚ ਤੁਸੀਂ ਜਿਹੜਾ ਕਹਿ ਲਓ ਕਿ ਲੋਟਰੀ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ ਪਰ EMPLOYEE। ਤੇ ਕੰਪਿਊਟਰ ਰਾਹੀਂ ਇਹ ਜਿਹੜੇ ਮਾਰਚ ਦੇ ਵਿੱਚ ਫਾਈਲ ਹੋਊਗੀ, ਤੇ ਮਾਰਚ ਦੇ ਐਂਡ ਤੱਕ ਇਹ ਫਿਰ ਡਿਸੀਜਨ ਦੇ ਦਿੰਦੇ ਆ, ਕਿਉਂਕਿ ਕੰਪਿਊਟਰ ਆ ਨਾਲੋਂ ਨਾਲ ਹੀ ਦੇ ਦਿੰਦੇ ਨੇ। ਤੇ ਜਿਹਨਾਂ ਨੂੰ ਵੀ ਫਿਰ ਡਿਸੀਜਨ ਇਹ ਦਿੰਦੇ ਨੇ, ਸੋ ਜਿੱਦਾਂ ਕਹਿ ਲਓ ਉਹਨਾਂ ਨੇ ਲੋਟਰੀ ਕੀਤੀ ਤੇ ਪਹਿਲਾ ਬੈਚ ਇਹਨਾਂ ਨੇ ਸਿਲੈਕਟ ਕਰ ਲਿਆ ਕਿ ਇੰਨੇ ਬੰਦੇ ਸਿਲੈਕਟ ਹੋ ਗਏ, ਸੋ ਫਿਰ ਇਹ ਇਹਨਾਂ ਨੂੰ ਜੂਨ ਤੱਕ ਟਾਈਮ ਦਿੰਦੇ ਆ ਕਿ ਤੁਸੀਂ ਫਾਈਲ ਕਰੋ ਆਪਣਾ H1B। ਤੇ ਜੇ ਫਿਰ ਸਾਰੀ ਲੋਟਰੀ ਫਿਰ ਮੰਨ ਲਓ ਨਾ ਯੂਜ਼ ਕਰੀ ਹੋਵੇ, ਕਿਉਂਕਿ ਕਈ ਵਾਰੀ ਲੋਕਾਂ ਨੇ ਡਬਲ ਫਾਈਲਿੰਗ ਵੀ ਕੀਤੀ ਹੁੰਦੀ ਹੈ, 10-10 ਵਾਰੀ ਫਾਈਲ ਕੀਤਾ ਹੁੰਦਾ। ਸੋ ਇਸ ਸਾਲ ਆਪਾਂ ਨੂੰ ਕੀ ਦੇਖਣ ਨੂੰ ਮਿਲਿਆ ਕਿ ਜਿਹੜੀ ਲੋਟਰੀ ਸੀਗੀ ਉਹ 3 ਵਾਰੀ ਹੋਈ ਹੈ। ਮਤਲਬ ਇੱਕ ਵਾਰੀ ਪਹਿਲਾਂ ਭਰ ਗਈ ਸਾਰੀ, ਲੋਕਾਂ ਨੇ ਫਾਈਲ ਕੀਤਾ, ਫਿਰ ਕੋਵਿਡ ਕਰਕੇ ਕਹਿ ਲਓ ਜਾਂ ਉੱਦਾਂ ਕਹਿ ਲਓ ਕਿ ਇੱਕ ਬੰਦੇ ਨੂੰ ਇੱਕੋ ਵਾਰੀ ਕਾਊਂਟ ਕਰਨਾ, ਫਿਰ ਦੁਬਾਰਾ ਨੰਬਰ ਨਿਕਲਿਆ, ਫਿਰ ਦੁਬਾਰਾ ਦੂਜੀ ਵਾਰੀ ਲੋਟਰੀ ਹੋਈ, ਤੇ ਹੁਣ ਅਨਪ੍ਰੈਸੀਡੈਂਟਡ ਸੀਗਾ ਕਿ ਤੀਸਰੀ ਵਾਰੀ ਵੀ ਜਿਹੜੀ ਆ ਲੋਟਰੀ ਚੱਲੀ ਆ 2021 ਦੇ ਵਿੱਚ। ਜੀ ਬਿਲਕੁਲ। ਸੋ ਜਦੋਂ ਪੂਰਾ ਯੂਜ਼ ਨਾ ਹੋਵੇ ਤਾਂ ਫਿਰ ਇਸ ਨੂੰ ਪੂਰਾ ਵਰਤਦੇ ਹਾਂ। ਤੁਸੀਂ ਡਿਗਰੀ ਦੀ ਗੱਲ ਕੀਤੀ ਹੈ ਕਿ ਜਿਹੜੀ H1B ਵੀਜ਼ਾ ਦੇ ਲਈ ਇਹ ਜਿਹੜੀ ਸ਼੍ਰੇਣੀ ਦੇ ਵਿੱਚ ਡਿਗਰੀ ਹੈ ਸਿਰਫ ਇਹ STEM ਦੇ ਨਾਲ ਰਿਲੇਟਡ ਹੁੰਦੀ ਆ, ਜਾਂ ਕੋਈ ਹੋਰ ਆਊਟ ਆਫ STEM ਵੀ ਜਿਹੜਾ ਉਹ ਜਾ ਕੇ ਇਹਨਾਂ ਡਿਗਰੀਜ਼ ਨੂੰ ਪ੍ਰਵਾਨਗੀ ਮਿਲਦੀ ਹੈ ਵੀ ਉਹ ਵੀ ਐਲੀਜੀਬਲ ਹੁੰਦੇ ਆ?
ਨਹੀਂ ਕੋਈ ਵੀ ਜੀ ਡਿਗਰੀ ਹੈਗੀ, ਸੋ ਬੇਸਿਕਲੀ ਇਹ ਹੈ ਕਿ ਕੋਈ ਵੀ ਬੰਦਾ ਡਿਗਰੀ ਵਾਲਾ H1B ਫਾਈਲ ਕਰ ਸਕਦਾ ਇੰਪਲੋਇਰ ਉਹਦੇ ਬਿਹਾਫ ਤੇ ਜਿਹੜੀ H1B ਦਾ ਜਿਹੜਾ ਚੈਲੰਜ ਆ ਉਹ ਇਹ ਹੈ ਕਿ ਜਿਹੜੀ ਤੁਹਾਡੀ ਪੋਜੀਸ਼ਨ ਹੈਗੀ ਆ ਉਹ ਡਿਗਰੀ ਨਾਲ ਰਿਲੇਟਡ ਹੋਣੀ ਚਾਹੀਦੀ ਹੈ। ਸੋ ਏਦਾਂ ਨਹੀਂ ਠੀਕ ਹੈ। ਕਿ ਸਟੈਮ ਵਾਲਾ, ਹੁਣ ਮੈਂ ਜਿੱਦਾਂ ਖੁਦ ਇੱਕ ਲਾਇਰ ਸੀਗਾ, ਮੈਂ ਕੋਈ ਸਟੈਮ ਵਾਲਾ ਨਹੀਂ ਸੀਗਾ, ਹੂੰ, ਮੇਰੀ ਹੂੰ। ਜਿਹੜੀ ਡਿਗਰੀ ਆ ਉਹ ਲਾਅ 'ਚ ਸੀਗੀ। ਏਦਾਂ ਹੀ ਆਪਾਂ ਇੰਡੀਆ ਤੋਂ ਵੀ H1B ਵਗੈਰਾ ਕਾਫੀ ਫਾਈਲ ਕੀਤੇ ਨੇ, MBA ਵਗੈਰਾ, MBA ਜਿਹੜੇ ਬਿਜ਼ਨਸ ਵਾਲੇ ਹੁੰਦੇ ਨੇ ਉਹ ਆ ਕੇ ਕਰ ਸਕਦੇ ਨੇ। ਹੋਰ ਨॉन ਫੈਸ਼ਨ ਡਿਜ਼ਾਈਨਰਸ ਹੋ ਗਏ, ਕਿਸੇ ਵੀ ਫੀਲਡ ਦੀ ਮਤਲਬ ਡਿਗਰੀ ਕੋਈ ਵੀ ਚੱਲ ਸਕਦੀ ਹੈ, ਜ਼ਰੂਰੀ ਨਹੀਂ ਹੈ। ਸਿਵਲ ਇੰਜੀਨੀਅਰ ਆ ਸਕਦਾ, ਉਹ ਆਰਕੀਟੈਕਟ ਆ ਸਕਦਾ, ਅਕਾਊਂਟੈਂਟ ਆ ਸਕਦਾ, ਡਾਕਟਰ ਆ ਸਕਦਾ। ਸੋ ਕਾਫੀ ਸਾਰੇ ਕਿੱਤੇ ਬੇਸਿਕਲੀ ਆ ਸਕਦੇ ਨੇ ਜਿਹਨੂੰ ਕਰਨ ਲਈ ਤੁਹਾਨੂੰ ਡਿਗਰੀ ਚਾਹੀਦੀ ਹੈ। ਜੀ। ਤੇ ਕੌਣ ਫਾਈਲ ਕਰ ਸਕਦਾ ਆ, ਹੂ ਕੈਨ ਫਾਈਲ ਫॉर H1B ਵੀਜ਼ਾ? ਇੱਕ ਯੂਐਸ EMPLOYER ਫਾਈਲ ਕਰ ਸਕਦਾ ਸਿਰਫ। ਸੋ ਯੂਐਸ EMPLOYER ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਕੰਪਨੀ ਹੋਣੀ ਚਾਹੀਦੀ ਹੈ ਯੂਐਸ ਦੇ ਵਿੱਚ, ਜਿਹਦਾ ਟੈਕਸ ਆਈਡੀ ਨੰਬਰ ਹੋਵੇ, ਬਿਜ਼ਨਸ ਕਰਦੀ ਹੋਵੇ, ਬੈਂਕ ਅਕਾਊਂਟ ਹੋਵੇ, ਆਫਿਸ ਸਪੇਸ ਹੋਵੇ। ਸੋ ਸਭ ਤੋਂ ਮੇਨ ਗੱਲ ਹੈਗੀ ਹੈ ਕਿ ਉਹਦੇ ਕੋਲ ਕੰਮ ਹੋਵੇ। ਹੁਣ ਇਹ ਨਹੀਂ ਕਿ ਫੋਰ ਐਗਜ਼ਾਮਪਲ ਤੁਸੀਂ ਕਹੋ ਕਿ ਮੇਰੇ ਕੰਪਨੀ ਆ, ਉਹਦੇ ਥੱਲੇ ਇੱਕ 7-Eleven ਦਾ ਬਿਜ਼ਨਸ ਹੈਗਾ, 7-Eleven ਜੀ। ਦੇ ਵਿੱਚ ਕੰਪਿਊਟਰ ਦੀ ਲੋੜ ਪੈਂਦੀ ਹੈ, ਪਰ ਇਮੀਗ੍ਰੇਸ਼ਨ ਨੇ ਕਹਿਣਾ ਕਿ ਨਹੀਂ, ਉਹ ਕੰਪਿਊਟਰ ਸਿਰਫ ਤੁਸੀਂ ਜਿਹੜਾ ਫਰੰਟ ਐਂਡ ਤੇ ਚਲਾਉਂਦੇ ਹੋ, ਤੁਸੀਂ ਬੈਕ ਐਂਡ ਤੇ ਕੁਝ ਨਹੀਂ ਕਰਦੇ ਹੋ, ਤੁਹਾਨੂੰ ਕੰਪਨੀ ਬਣਾ ਕੇ ਦਿੰਦੀ ਹੈ। ਸੋ ਇਹਦੇ ਵਿੱਚ ਤੁਹਾਨੂੰ ਇੰਜੀਨੀਅਰ ਦੀ ਕੋਈ ਲੋੜ ਨਹੀਂ ਹੈਗੀ, ਜੇ ਤੁਸੀਂ ਇੰਜੀਨੀਅਰ ਨੂੰ ਲੈ ਕੇ ਨਹੀਂ ਆ ਸਕਦੇ। ਠੀਕ ਹੈ। ਇਨ ਐਗਜ਼ਾਮਪਲ ਨੂੰ ਜੇ ਲੈ ਕੇ ਚੱਲੀਏ, ਉਹ ਕਹੇ ਕਿ ਨਹੀਂ ਮੈਨੂੰ ਇੱਕ MBA ਵਾਲੇ ਦੀ ਲੋੜ ਆ, ਉਹਨੇ ਕਹਿਣਾ ਤੂੰ ਲੋੜ ਤਾਂ ਦੱਸਦੀ ਕਿ ਬਿਜ਼ਨਸ ਕਰਨਾ, ਮਾਰਕੀਟਿੰਗ ਕਰਨੀ, ਏਦਾਂ ਕਰਨਾ, ਪਰ ਤੇਰਾ ਨਾ ਬਿਜ਼ਨਸ ਬਹੁਤ ਛੋਟਾ, ਇਹਦੇ ਵਿੱਚ MBA ਵਾਲੇ ਦੀ ਲੋੜ ਨਹੀਂ ਹੈਗੀ, ਇਹ ਬਿਲਕੁਲ ਇੱਕ ਛੋਟੇ ਲੈਵਲ ਦੀ ਪੋਜੀਸ਼ਨ ਆ। ਹੂੰ, ਹੁਣ ਹੂੰ। ਇੱਕ ਬੰਦਾ ਕਹਿੰਦਾ ਕਿ ਨਹੀਂ, ਮੇਰੇ 15 ਸਟੋਰ ਹੈਗੇ ਆ ਤੇ ਮੈਨੂੰ ਆਹ ਵਾਲੀ ਕੰਪਨੀ ਦੇ ਲਈ ਇੱਕ ਬੰਦਾ ਚਾਹੀਦਾ ਜਿਹੜੇ ਮੇਰੇ 15 ਬਿਜ਼ਨਸ, ਉਹਦੀ ਗਰੋਥ, ਉਹ ਸਾਰਾ ਕੁਝ ਮੈਨੇਜ ਕਰੇ। ਹੁਣ ਇਹ ਵਾਲਾ ਬੰਦਾ ਜਿਹੜਾ ਹੈਗਾ, ਇਹ MBA ਵਾਲੇ ਨੂੰ ਲੈ ਕੇ ਆ ਸਕਦਾ। ਸੋ ਕਹਿਣ ਦਾ ਮਤਲਬ ਹੈ ਕਿ ਇੰਪਲੋਇਰ ਦਾ ਸਾਈਜ਼ ਸਕੋਪ ਕੀ ਹੈਗਾ, ਕੀ ਆਪਾਂ ਇਮੀਗ੍ਰੇਸ਼ਨ ਤੋਂ ਇਹ ਆਰਗੂਮੈਂਟ ਜਿੱਤ ਸਕਦੇ ਹਾਂ ਕਿ ਸਾਨੂੰ ਇੱਕ ਡਿਗਰੀ ਵਾਲਾ ਬੰਦਾ ਚਾਹੀਦਾ। ਇਮੀਗ੍ਰੇਸ਼ਨ ਨੇ ਕਹਿਣਾ ਕਿ ਨਹੀਂ, ਇਹ ਨॉन ਡਿਗਰੀ ਵਾਲਾ ਬੰਦਾ ਵੀ ਕਰ ਸਕਦਾ, ਤੁਹਾਡਾ ਤਾਂ ਕੰਮ ਬਹੁਤ ਛੋਟਾ, ਤੁਹਾਨੂੰ ਡਿਗਰੀ ਵਾਲੇ ਦੀ ਲੋੜ ਨਹੀਂ। ਸੋ ਬੇਸਿਕਲੀ ਜੇ ਤੁਹਾਡਾ ਬਿਜ਼ਨਸ ਇਦਾਂ ਦਾ ਹੋਵੇ, ਮਲਟੀਪਲ ਕਹਿ ਲਓ, ਤੁਹਾਡੇ ਰੈਸਟੋਰੈਂਟਸ ਹੋਣ, ਮਲਟੀਪਲ ਤੁਹਾਡੇ ਸਟੋਰਸ ਹੋਣ, ਜਾਂ ਬਿਜ਼ਨਸ ਤੁਹਾਡਾ ਥੋੜਾ ਜਿਹਾ ਵਾਈਟ ਕਾਲਰ ਸੈਟਿੰਗ ਦੇ ਵਿੱਚ ਹੋਵੇ, ਜਿਹਦੇ ਵਿੱਚ ਕਿ ਆਫਿਸ 'ਚ ਬਹਿ ਕੇ ਕੰਮ ਕਰਨਾ, ਇੰਸ਼ੋਰੈਂਸ ਦਾ ਬਿਜ਼ਨਸ ਹੋਵੇ, ਅਕਾਊਂਟਿੰਗ ਦਾ ਬਿਜ਼ਨਸ ਹੋਵੇ, ਸੋ ਇਦਾਂ ਦੇ ਜਿਹੜੇ ਬਿਜ਼ਨਸਿਸ ਹੈਗੇ ਜਿਹਦੇ ਵਿੱਚ ਇੱਕ ਆਫਿਸ ਵਰਕਰ ਦੀ ਰਿਕੁਆਇਰਮੈਂਟ ਜਸਟੀਫਾਈ ਕੀਤੀ ਜਾ ਸਕਦੀ ਹੈ, ਉਹ H1B ਆਪਣਾ ਕਰ ਸਕਦੇ ਆ। ਜੀ, ਜੀ, ਬਿਲਕੁਲ। ਤੇ ਅਗਲੀ ਜੇ ਇਸ ਦੇ ਵਿੱਚ ਆਪਾਂ ਅਟਾਰਨੀ ਟਿਕੈਟ ਦੀ ਗੱਲ ਕਰੀਏ, ਐਲੀਜੀਬਿਲਿਟੀ ਰਿਕੁਆਇਰਮੈਂਟਸ ਕੀ ਹੈ? ਚਲੋ ਡਿਗਰੀ ਦਾ ਤਾਂ ਤੁਸੀਂ ਜਿਹੜਾ ਉਹ ਦੱਸਿਆ ਹੀ ਦੱਸਿਆ ਆ। ਜਿਨ੍ਹਾਂ ਦੇ ਫੋਰਨ ਡਿਗਰੀਜ਼ ਹੈਗੀਆਂ ਆ, ਉਹਨਾਂ ਕੈਂਡੀਡੇਟਸ ਦੇ ਲਈ ਕੀ ਹੋਰ ਐਲੀਜੀਬਿਲਿਟੀ ਰਿਕੁਆਇਰਮੈਂਟਸ ਹੁੰਦੀਆਂ ਆ? ਜੀ, ਸੋ ਸਭ ਤੋਂ ਪਹਿਲਾਂ ਤਾਂ ਡਿਗਰੀ ਤੁਹਾਡੀ ਜਿਹੜੀ ਫਾਈਲਿੰਗ ਡੇਟ ਹੈਗੀ ਆ, ਜਦੋਂ ਆਪਾਂ H1B ਫਾਈਲ ਕਰਨਾ, ਤਦ ਤੱਕ ਕੰਪਲੀਟ ਹੋਣੀ ਚਾਹੀਦੀ ਹੈ। ਹੁਣ ਕਈ ਵਾਰੀ ਬੰਦਾ ਸਕੂਲ ਹੀ ਜੇ ਜਾ ਰਿਹਾ, ਜੇ ਡਿਗਰੀ ਉਹਦੇ ਕੋਲ ਨਹੀਂ ਆਈ ਆ, ਉਹ ਐਲੀਜੀਬਲ ਨਹੀਂ ਹੈਗਾ। ਸੋ ਐਟ ਦਾ ਟਾਈਮ ਆਫ ਫਾਈਲਿੰਗ ਤੁਹਾਡੀ ਜਿਹੜੀ ਡਿਗਰੀ ਦੀ ਆ ਰਿਕੁਆਇਰਮੈਂਟ ਪੂਰੀ ਹੋਣੀ ਚਾਹੀਦੀ ਹੈ। ਜਿਹਨਾਂ ਦੀ ਫੋਰਨ ਡਿਗਰੀ ਹੁੰਦੀ ਆ, ਉਹਨਾਂ ਨੂੰ ਵੈਲੂਏਸ਼ਨ ਕਰਾਉਣੀ ਪੈਂਦੀ ਹੈ ਇੱਥੋਂ US ਦੇ ਵਿੱਚੋਂ ਦੀ। ਸੋ ਇਹ ਸੰਸਥਾਵਾਂ ਹੁੰਦੀਆਂ, ਤੁਸੀਂ ਉਹਨਾਂ ਨੂੰ ਆਪਣੇ ਡਾਕੂਮੈਂਟ ਵਗੈਰਾ, ਡਿਗਰੀ ਸਰਟੀਫਿਕੇਟ ਵਗੈਰਾ ਪਹਿਲਾਂ ਹੀ ਭੇਜਦੇ ਹੋ, ਸੋ ਤੁਹਾਨੂੰ US ਦੇ ਇਕੁਇਵਲੈਂਸੀ ਦੇ ਦਿੰਦੀ ਆ। ਤੇ ਜਿੱਦਾਂ ਦੱਸਿਆ ਕਿ 4 ਸਾਲ, ਘੱਟੋ ਘੱਟ 4 ਸਾਲ ਦੇ ਇਕੁਇਵਲੈਂਟ ਡਿਗਰੀ ਨੂੰ ਇਹ ਡਿਗਰੀ ਮੰਨਦੇ ਆ। ਤੇ ਅਕ੍ਰੈਡਿਟਡ ਯੂਨੀਵਰਸਿਟੀ ਤੋਂ ਹੋਣੀਆਂ ਚਾਹੀਦੀਆਂ। ਨॉन ਅਕ੍ਰੈਡਿਟਡ ਯੂਨੀਵਰਸਿਟੀ ਜਿਹਨਾਂ ਨੂੰ ਮਾਨਤਾ ਨਹੀਂ ਹੈਗੀ, ਕਹ ਲਓ ਇੰਡੀਆ 'ਚ ਜਾਂ ਹੋਰ ਕਿਤੇ, ਉਹ ਡਿਗਰੀਆਂ ਨਹੀਂ ਚੱਲ ਸਕਦੀਆਂ। ਤੇ 3 ਸਾਲ ਦੇ ਐਕਸਪੀਰੀਅੰਸ ਨੂੰ ਇਹ 1 ਸਾਲ ਦੀ ਸਕੂਲ ਕਾਲਜ ਦੀ ਪੜ੍ਹਾਈ ਦੇ ਬਰਾਬਰ ਗਿਣਦੇ ਆ। ਹੁਣ ਜਿਹਦਾ ਮੰਨ ਲਓ 2 ਸਾਲ ਦੀ ਐਜੂਕੇਸ਼ਨ ਸੀਗੀ ਤੇ ਉਹਦੇ 2 ਸਾਲ ਥੋੜ੍ਹਦੇ, ਉਹਨੂੰ 6 ਸਾਲ ਦੇ ਐਕਸਪੀਰੀਅੰਸ ਮਿਲਾ ਕੇ ਉਹਦਾ ਪੂਰਾ ਹੋ ਸਕਦਾ। ਜਿਹਦਾ 1 ਸਾਲ ਥੋੜ੍ਹਦਾ, ਉਹਨੂੰ 3 ਸਾਲ ਦਾ ਐਕਸਪੀਰੀਅੰਸ ਸ਼ੋ ਕਰਨਾ ਪੈਂਦਾ। ਜੀ, ਜੀ। ਸੋ ਬਿਲਕੁਲ। ਤੇ ਕੀ ਜਿਹੜਾ H1B ਵੀਜ਼ਾ ਅਪਲਾਈ ਕਰਦਾ ਆ, ਕੀ ਉਸ ਦੇ ਨਾਲ ਜਿਹੜੇ ਡਿਪੈਂਡੈਂਟਸ ਆ, ਉਹਨਾਂ ਨੂੰ ਵੀ ਵੀਜ਼ਾ ਮਿਲ ਜਾਂਦਾ ਹੈ? ਜੀ ਬਿਲਕੁਲ, ਪਹਿਲਾਂ ਤਾਂ ਦੱਸੀਏ ਕਿ ਡਿਪੈਂਡੈਂਟ ਕੌਣ ਹੁੰਦੇ ਆ। ਸੋ ਜੀ। ਇਮੀਗ੍ਰੇਸ਼ਨ ਪਰਪਸ ਦੇ ਤੁਹਾਡੇ ਮਾਪੇ ਤੁਹਾਡੇ ਡਿਪੈਂਡੈਂਟ ਨਹੀਂ ਹੁੰਦੇ। ਟੈਕਸ ਠੀਕ ਹੈ। ਪਰਪਸ ਲਈ ਭਾਵੇਂ ਜ਼ਰੂਰ ਹੋ ਸਕਦੇ ਆ, ਪਰ ਇਮੀਗ੍ਰੇਸ਼ਨ ਪਰਪਸ ਲਈ ਤੁਹਾਡਾ ਸਪਾਊਸ, ਘਰ ਵਾਲਾ, ਘਰ ਵਾਲੀ, ਤੁਹਾਡੇ ਬੱਚੇ ਜਿਹੜੇ 21 ਸਾਲ ਤੋਂ ਥੱਲੇ ਆ, ਇਹਨੂੰ ਇਹ ਡਿਪੈਂਡੈਂਟ ਫੈਮਿਲੀ ਮੈਂਬਰ ਮੰਨਦੇ ਨੇ। ਸੋ ਇਹ ਜਿਹੜੇ ਹੈਗੇ ਨੇ ਡਿਪੈਂਡੈਂਟ ਫੈਮਿਲੀ ਮੈਂਬਰ, ਜੇ ਤੁਹਾਡਾ ਵੀਜ਼ਾ ਲੱਗ ਜਾਂਦਾ, ਇਹ ਵੀ ਨਾਲ ਤੁਹਾਡੇ H4 ਵੀਜ਼ੇ ਤੇ ਆ ਸਕਦੇ ਨੇ।